ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟਲੀਵ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਆਪਾਂ ਗੱਲਬਾਤ ਦੀ ਸ਼ੁਰੂਆਤ ਕਰੀਏ ਨਦੀਮ ਤੋਂ। ਨਦੀਮ ਦੇ ਡੋਪ ਟੈਸਟ ਦੀ ਮੰਗ ਵੱਧ ਗਈ ਹੈ ਜੀ। ਦੇਖੋ ਪ੍ਰਵੀਨ ਜੀ, ਮੈਂ ਪੁਸ਼ਟੀ ਤੇ ਨਹੀਂ ਕਰਦਾ, ਪਰ ਦੱਸਦੇ ਆ ਕਿ ਅੱਜ ਤਿੰਨਾਂ ਦਾ ਜਿਹੜੇ 3 ਫਸਟ ਆਏ ਨੇ ਜੈਵਲਿਨ ਥਰੂ ਦੇ ਵਿੱਚ, ਉਹਨਾਂ ਦੇ ਟੈਸਟ ਦੀ ਖਬਰ ਹੈ। ਤੁਸੀਂ ਵੀ ਕਰ ਲੈਣਾ ਜੀ ਜੀ ਇਸ ਗੱਲ ਦੀ ਪੁਸ਼ਟੀ ਕਿ ਕੀ ਹੋਇਆ ਇਸ ਤਰ੍ਹਾਂ ਦਾ। ਮਤਲਬ ਕਿ ਇਹ ਆ ਕਿ ਇਹ ਵੈਸੇ ਤੇ ਆਪਾਂ ਨੂੰ ਪਤਾ ਹੀ ਆ, ਇਹ ਜਿਹੜਾ ਹੁੰਦਾ ਆ, ਤੁਹਾਨੂੰ ਪਤਾ ਨਾਡਾ ਹੋਇਆ, ਫਲਾਣੀ ਏਜੰਸੀ ਹੈ, ਇਹ ਅਸਲ ਦੇ ਵਿੱਚ ਤੁਹਾਨੂੰ ਪਤਾ ਰੈਂਡਮਲੀ ਕਿਤੇ ਵੀ ਨਮੂਨੇ ਭਰ ਲੈਂਦੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਇਹਦੇ ਚ ਦੋ ਰਾਏ ਨਹੀਂ ਕਿ ਬਹੁਤ ਸਾਰੇ ਪਲੇਅਰ ਜਿਹੜੇ ਆ ਉਹ ਇਹਦੇ ਚ ਫਸ ਵੀ ਜਾਂਦੇ ਆ। ਤੇ ਗੱਲ ਇਹ ਆ ਕਿ ਇਹ ਹੁਣ ਦੇਖੋ ਪਤਾ ਨਹੀਂ ਇਹਨਾਂ ਦੇ ਹੋਏ ਆ ਕਿ ਨਹੀਂ ਹੋਏ। ਵੈਸੇ ਰੈਂਡਮਲੀ ਕਹਿੰਦੇ ਆ ਕਿ ਬਈ ਉਹ ਸ਼ਾਇਦ ਫਸਟ, ਸੈਕੰਡ, ਥਰਡ ਵਾਲੇ ਦੇ ਹੋ ਜਾਣਗੇ। ਮੈਂ ਪਰ ਪੁਸ਼ਟੀ ਨਹੀਂ ਕਰਦਾ ਕਿਉਂਕਿ ਇੱਥੇ ਤੁਹਾਨੂੰ ਪਤਾ ਇੱਕ ਹੈ ਤੇ ਵੈਸੇ ਜਗਬਾਣੀ ਵਾਲੇ ਆ, ਪਰ ਉਹਨਾਂ ਦਾ ਕੀ ਇਤਬਾਰ ਆ, ਮੁੜ ਕੇ ਉਹ ਕੱਢ ਦੇਣ ਖਬਰ, ਉੱਥੋਂ ਕੱਢ ਦੇਣ। ਤਾਂ ਮੈਂ ਉੱਥੇ ਦੇਖਿਆ ਸੀਗਾ, ਇਹਨਾਂ ਨੇ ਦਾਅਵਾ ਕੀਤਾ ਕਿ ਤਿੰਨਾਂ ਨੂੰ ਗੇਮ ਵਿਲੇਜ ਦੇ ਵਿੱਚ ਰੋਕਿਆ ਗਿਆ ਤੇ ਉਸ ਤੋਂ ਬਾਅਦ ਕਹਿ ਲਓ ਕਿ ਡੋਪ ਟੈਸਟ ਹੋਇਆ, ਖਾਸ ਤੌਰ ਤੇ ਨਦੀਮ ਦਾ। ਲਓ ਮੈਂ ਲੱਭ ਰਿਹਾ ਤੇ ਲੱਭ ਵੀ ਗਈ ਹੈ ਖਬਰ। TV9 ਵਾਲਿਆਂ ਨੇ ਵੀ ਜਿਹੜੀ ਹੈ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਪਰ ਉਹਨਾਂ ਨੇ ਕੁਐਸਚਨ ਮਾਰਕ ਲਾਇਆ ਹੋਇਆ ਹਾਲੇ। ਯਾਨੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦੀਆਂ ਖਬਰਾਂ ਜ਼ਰੂਰ ਆਈਆਂ ਨੇ ਕਿ ਡੋਪ ਟੈਸਟ ਵਾਸਤੇ ਇਹਨਾਂ ਦੇ ਨਮੂਨੇ ਜਿਹੜੇ ਲੈ ਆ, ਪਰ ਇਹ ਨਹੀਂ ਪਤਾ ਮੈਨੂੰ ਵੀ ਵਾਕਿਆ ਲੈ ਆ ਕਿ ਨਹੀਂ, ਇਹ ਖਬਰਾਂ। ਸੋ ਆਪਾਂ ਇਹਨੂੰ ਚੀਜ਼ ਨੂੰ ਇੱਥੇ ਹੀ ਛੱਡ ਦਈਏ ਕਿ ਵੈਸੇ ਇਹ ਆਪਾਂ ਨੂੰ ਪਤਾ ਹੀ ਆ ਕਿ ਨਾਡਾ ਹੋਈ ਤੇ ਇਸ ਤਰ੍ਹਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਬਹੁਤ ਜਲਦੀ ਉਹ ਇਹ ਕੰਮ ਨਿਬੇੜ ਦਿੰਦੀ। ਤੇ ਵੈਸੇ ਜੇ ਡੋਪ ਟੈਸਟ ਪਹਿਲੇ ਦਾ ਹੋਏਗਾ ਤਾਂ ਇਟ ਮੀਨ ਕਿ ਸੈਕੰਡ ਵਾਲੇ ਦਾ ਵੀ ਹੋਏਗਾ, ਥਰਡ ਵਾਲੇ ਦਾ ਵੀ ਹੋਏਗਾ। ਤੇ ਦੂਜੀ ਗੱਲ ਇਹ ਆ ਕਿ ਦੇਖੋ ਇਹ ਸਾਰੀ ਜਿਹੜੀ ਗੱਲ ਸੀਗੀ ਨਾ, ਉਹ ਉੱਠੀ ਸੀਗੀ ਸਾਡੇ ਇੱਥੋਂ ਦੇ ਭਾਰਤ ਦੇ ਕੁਝ ਲੋਕ ਜਿੱਤੇ ਜਾਣ ਫਿਰ ਕਹਿਣਗੇ ਬੜਾ ਤੋਂ ਬੜਾ ਹੋਤਾ ਹੈ। ਗੱਲ ਇਹ ਆ, ਤੇ ਜੇ ਉਹ ਜਿੱਤ ਜਾਣ ਤੇ ਫਿਰ ਇਹਨਾਂ ਦੇ ਨਾ ਢਿੱਡ ਦੇ ਵਿੱਚ ਘਾਉ ਮਾਊ ਹੁੰਦਾ ਹੈ। ਕੁਛ ਲੋਕਾਂ ਦੇ, ਸਾਰਾ ਇੰਡੀਆ ਨਹੀਂ, ਬਹੁਤ ਸਾਰੇ ਲੋਕ ਅੱਜ ਵਧਾਈਆਂ ਦੇ ਰਹੇ ਸਨ। ਤਾਂ ਇੱਥੇ ਉਹ ਗੱਲ ਟ੍ਰੈਂਡ ਕਰਨ ਲੱਗ ਪਈ ਕਿ ਇਹਦਾ ਡੋਪ ਟੈਸਟ ਹੋਣਾ ਚਾਹੀਦਾ, ਕਿ ਪਹਿਲੇ ਝਟਕੇ ਚ ਇਹਨੇ 92.97 ਲਗਭਗ 93 ਓਲੰਪਿਕ ਦਾ ਰਿਕਾਰਡ ਤੋੜਤਾ। ਤੇ 6ਵੀਂ ਫੇਰ ਪ੍ਰਵੀਨ ਜੀ, ਇਹ ਬੜੀ ਮੁਸ਼ਕਲ ਥਰੋ ਹੁੰਦੀ ਆ ਕਿ ਤੁਸੀਂ 5 ਥਰੋਆਂ ਕਰ ਚੁੱਕੇ ਹੋਵੋ, ਚਾਹੇ ਫਾਉਲ ਨੇ ਚਾਹੇ ਉਹ ਤੁਹਾਡੀਆਂ ਸਹੀ ਨੇ, ਪਰ 6ਵੀਂ ਥਰੋ ਵੇਲੇ ਤੇ ਜਾਨ ਨਿਕਲ ਜਾਂਦੀ ਆ। ਉਹਨੇ 6ਵੀਂ ਫੇਰ 90 ਤੋਂ ਉੱਤੇ ਦੀ ਮਾਰੀ ਆ। ਤਾਂ ਹੁਣ ਇਹ ਗੱਲਾਂ ਕਰ ਰਹੇ ਸੀਗੇ ਕਿ ਡੋਪ ਟੈਸਟ ਹੋਣਾ ਚਾਹੀਦਾ। ਐਥਲੀਟ ਜਿਹੜੇ ਹੁੰਦੇ ਆ ਨਾ, ਇਹਨਾਂ ਨੂੰ ਪਤਾ ਕਿ ਰੈਂਡਮਲੀ ਉੱਥੇ ਨਮੂਨੇ ਲੈ ਜਾ ਸਕਦੇ ਆ, ਤਾਂ ਜਾਂ ਪੋਜੀਸ਼ਨ ਆ ਗਈ ਤਦ ਵੀ ਨਮੂਨਾ ਲਿਆ ਜਾ ਸਕਦਾ। ਅਸਲ 'ਚ ਇਹ ਤੇ 2-2, 4-4 ਮਹੀਨੇ ਪਹਿਲਾਂ ਟੈਸਟ ਕਰਾ ਕੇ ਜਾਂਦੇ ਨੇ ਕਿ ਸਾਡੇ ਸੈਂਪਲ 'ਚ ਕੁਝ ਆ ਨਾ ਜਾਏ, ਨਮੂਨੇ 'ਚ ਕੁਝ ਆ ਨਾ ਜਾਏ। ਜੀ ਜੀ। ਇਸ ਵਾਸਤੇ ਇਹ ਬਕਾਇਦਾ ਇਹਦੇ ਤੇ ਨਾ ਪ੍ਰਵੀਨ ਜੀ, ਇੱਕ ਜਿਹੜਾ ਡਾਈਟੇਸ਼ਨ ਹੁੰਦਾ ਜਾਂ ਇਹਨਾਂ ਦਾ ਫਿਜ਼ੀਓ ਹੁੰਦਾ, ਉਹ ਇੱਕ ਕੰਮ ਕਰਦੇ ਆ। ਸਾਲ ਜਿਹੜੇ ਬੈਨ ਆ ਉਹ ਲਿਸਟ ਹੁੰਦੀ ਆ ਉਹਨਾਂ ਕੋਲ
ਕਿ ਕੋਈ ਵੀ ਐਸੀ ਮੈਡੀਸਨ ਭੁਲੇਖੇ ਨਾਲ ਵੀ ਐਥਲੀਟ ਨਾ ਖਾ ਲਵੇ ਜਿਹੜੀ ਬੈਨ ਸੂਚੀ ਦੇ ਵਿੱਚ, ਸਮਝੇ ਨਾ। ਇਸ ਵਾਸਤੇ ਇਹ ਕੋਈ ਅਰਸ਼ਦ ਨਦੀਮ ਪਹਿਲਾ ਕੰਪੀਟੀਸ਼ਨ ਤੇ ਲੜ ਨਹੀਂ ਸੀ ਰਿਹਾ, ਉਹ ਤੇ ਕਾਮਨਵੈਲਥ ਦਾ ਵੀ 골ਡ ਆ ਉਹਦੇ ਕੋਲ, ਫਿਰ ਏਸ਼ੀਅਨ ਦੇ ਵਿੱਚ ਵੀ ਮੈਡਲਿਸਟ ਆ। ਸੋ ਇਹ ਐਵੇਂ ਯਬਲੀਆਂ ਮਾਰਨ ਵਾਲੀ ਗੱਲ ਹੁੰਦੀ ਆ। ਬਾਕੀ ਨਮੂਨਾ ਉਹਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੋ ਸਕਦਾ ਲੈ ਲਿਆ ਗਿਆ ਹੋਵੇ, ਕਿਉਂਕਿ ਇਹ ਉੱਥੇ ਚੱਲਦਾ ਹੈ। ਪਤਾ ਨਹੀਂ ਕਿੰਨੇ ਐਥਲੀਟਾਂ ਦੇ ਨਮੂਨੇ ਲੈ ਜਾਂਦੇ ਤੇ ਜਿਹੜਾ ਪਾਇਆ ਜਾਂਦਾ ਉਹ ਪਾਇਆ ਜਾਂਦਾ। ਇਹਨਾਂ ਦੀ ਮੰਗ ਜਿਹੜੀ ਹੈ ਉਹ ਠੀਕ ਆ, ਹੋ ਸਕਦੀ ਹੈ, ਸਭ ਨੂੰ ਆਪਣਾ ਆਪਣਾ ਅਧਿਕਾਰ ਹੈ, ਪਰ ਕਈਆਂ ਨੂੰ ਜਿੱਤ ਪਚਦੀ ਨਹੀਂ। ਦੇਖੋ ਅਰਸ਼ਦ ਨਦੀਮ ਦਾ ਸੰਘਰਸ਼ ਸੀਗਾ, ਅਰਸ਼ਦ ਨਦੀਮ ਦੇ ਜੇ ਜੀਵਨ ਤੇ ਜਾਵਾਂਗੇ ਬੜੀ ਲੰਮੀ ਚੌੜੀ ਉਹਦੀ ਜਰਨੀ ਆ। ਮੈਂ ਜੇ ਸੰਖੇਪ ਚ ਤੁਹਾਨੂੰ ਦੱਸਾਂ, ਇੱਕ ਮਿਸਤਰੀ ਦਾ ਮੁੰਡਾ ਜਦੋਂ ਜੈਵਲਿਨ ਸ਼ੁਰੂ ਕਰਦਾ ਹੈ ਤੇ ਜਿਵੇਂ ਆਪਣੇ ਇੱਥੇ ਨਿਹੰਗ ਸਿੰਘ ਕਿੱਲਾ ਨਹੀਂ ਚੁੱਟਦੇ, ਯਾਦ ਹੈ ਤੁਹਾਨੂੰ, ਤੁਸੀਂ ਦੇਖਿਆ ਹੋਣਾ ਇੱਥੇ ਹੋਲਾ ਮਹੱਲਾ ਤੇ ਵੀ ਤੇ ਸਾਡੇ ਪਿੰਡਾਂ ਵੱਲ ਵੀ ਚੁੱਟਦੇ ਹੁੰਦੇ ਆ, ਉਧਰ ਨੇਜਾਬਾਜੀ ਕਰਦੇ ਆ ਪਾਕਿਸਤਾਨ ਚ। ਉਹ ਦੇਖ ਕੇ ਤੇ ਇਹਨੇ ਉਹ ਮਤਲਬ ਕਿ ਆਪਣੇ ਹੱਥ ਦੇ ਨਾਲ ਹੀ ਉਹ ਕਿੱਲਾ ਚੁੱਟਣਾ ਜਾਂ ਪੁੱਟਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਤੇ ਉਸ ਤੋਂ ਬਾਅਦ ਫਿਰ ਸਕੂਲ ਦੇ ਵਿੱਚੋਂ ਇਹਨੇ ਇਹ ਸੁੱਟ ਕੇ ਜੈਵਲਿਨ ਤੇ ਸਭ ਨੂੰ ਹੈਰਾਨ ਕਰ ਦਿੱਤਾ। ਫਿਰ ਵਿਚਾਰਾ ਚਲੋ ਗਰੀਬੀ ਦਾ ਮਾਰਿਆ ਸੀ, ਪਿਓ ਮਾੜਾ ਮੋਟਾ ਕਾਰੀਗਰ ਸੀਗਾ, ਉਹਦੇ ਨਾਲ ਵੀ ਕੰਮ ਕਰਨਾ। ਫਿਰ ਉਸ ਤੋਂ ਬਾਅਦ ਤਰਲੇ ਮਾਰਦਾ ਫਿਰਦਾ ਸੀਗਾ, ਕੰਪੀਟੀਸ਼ਨ ਲੜ ਲੈਂਦਾ ਸੀਗਾ, ਕਿਉਂਕਿ ਸਕੂਲ ਦੇ ਕੋਚ ਨੇ ਅੱਛੇ ਰਸਤੇ ਪਾਤਾ ਇਹਨੂੰ, ਐਸੀ ਵੀ ਨੌਕਰੀ ਮਿਲ ਜਾਏਗੀ, ਮੇਰੇ ਦਿਨ ਫਿਰ ਜਾਣਗੇ। ਤਾਂ ਉੱਥੇ ਜਦੋਂ ਸਪੋਰਟਸ ਕੋਟੇ 'ਚ ਨੌਕਰੀ ਲੈਣ ਗਿਆ, ਜਿਵੇਂ ਆਪਣੇ ਇਧਰ ਵਾਟਰ ਵਰਕਸ ਵਾਲਾ ਡਿਪਾਰਟਮੈਂਟ ਹੁੰਦਾ ਨਾ, ਪਾਣੀ ਸਪਲਾਈ ਵਾਲਾ, ਤਾਂ ਉੱਥੇ ਗਿਆ ਤਾਂ ਨੌਕਰੀ ਤਾਂ ਇਹਨੂੰ ਮਿਲੀ ਨਹੀਂ। ਉੱਥੇ ਬੁਖਾਰੀ ਸੀਗਾ ਜਿਹੜਾ ਏਸ਼ੀਅਨ ਮੈਡਲਿਸਟ ਸੀਗਾ ਪਾਕਿਸਤਾਨ ਦਾ, ਉਹਨੇ ਆਖਿਆ ਕਿ ਕੀ ਇਹ ਚੱਕੀ ਕੀ ਫਿਰਦਾ, ਕੀ ਇਹਦੀ ਪਰਫਾਰਮੈਂਸ ਹੈ। ਜਦੋਂ ਉਹਨੇ ਦੇਖੀ ਉਹਨੇ ਆਖਿਆ ਤੇ ਬੰਦਾ ਕੰਮ ਦਾ, ਕਿਉਂਕਿ ਉਦੋਂ ਤੱਕ ਇਹ 56-60 ਮੀਟਰ ਸੁੱਟ ਲੈਂਦਾ ਸੀ। ਉਹਨੇ ਫਿਰ ਇਹਨੂੰ ਪ੍ਰੈਕਟਿਸ ਕਰਵਾਈ 60 ਤੋਂ 65, 70, 75, ਫਿਰ ਤੇ ਤੁਰਿਆ ਗਿਆ ਸੀ। ਯਾਨੀ ਇਹ ਰਾਤੋਂ ਰਾਤ ਨਹੀਂ ਆਇਆ, ਇਹਦਾ ਸਫ਼ਰ 56 ਤੋਂ ਸ਼ੁਰੂ ਹੋਇਆ ਜਦੋਂ ਪ੍ਰੋਫੈਸ਼ਨਲ ਜੈਵਲਿਨ ਥਰੋਅਰ ਬਣਿਆ। ਤਾਂ ਮਤਲਬ ਕਿ ਬਾਕੀ ਹੁਣ ਦੇਖੋ, ਪਤਾ ਨਹੀਂ ਕੀ ਹੋ ਸਕਦਾ ਕਿ ਕੱਲ ਨੂੰ ਕੋਈ ਗੱਲ ਨਿਕਲ ਵੀ ਆਵੇ, ਮੈਂ ਗਾਰੰਟੀ ਨਹੀਂ ਦਿੰਦਾ, ਪਰ ਇਹ ਨਹੀਂ ਹੈ ਕਿ ਉੱਠ ਕੇ ਰਾਤੋਂ ਰਾਤ ਆ ਗਿਆ ਤਾਂ ਪਹਿਲਾ ਕੰਪੀਟੀਸ਼ਨ ਹੈ ਤੇ ਸਾਰੇ ਕਹਿਣ ਕਿ ਇਹਨੇ ਤਾਂ ਕੋਈ ਨਸ਼ਾ ਕਰਕੇ ਜਾਂ ਕੋਈ ਇਸ ਤਰ੍ਹਾਂ ਦਾ ਬੈਨ ਸਾਲਟ ਯੂਜ਼ ਕਰਕੇ ਇਹਨੇ ਸੁੱਟਤਾ ਹੋਏਗਾ, ਕਿਉਂਕਿ ਉਹ ਪ੍ਰੋਫੈਸ਼ਨਲ ਕੰਪੀਟੀਸ਼ਨ ਪਹਿਲਾਂ ਤੋਂ ਲੜਦਾ ਹੈ। ਗੱਲ ਵੱਖਰੀ ਆ, ਉਹਦੇ ਹਾਲਾਤ ਉਹ ਜਿਵੇਂ ਨਾ ਫਰਕ ਬੜੇ ਨੇ, ਯੰਕੜੇ ਤੇਰੇ ਮੇਰੇ ਹਾਲਾਤਾਂ ਦੇ ਫਰਕ ਬਹੁਤ ਹੈ ਨੀਰਜ ਚੋਪੜਾ ਦੇ ਤੇ ਇਹਦੇ। ਨੀਰਜ ਚੋਪੜਾ ਨੂੰ ਕਰੋੜਾਪਤੀ ਬਣਾ ਦਿੱਤਾ ਇੰਡੀਆ, ਕਰੋੜਾਪਤੀ ਜੀ, ਅਰਬਾਪਤੀ ਕਹਿ ਲੋ ਕਿ ਹੁਣ ਤਾਂ ਬਹੁਤ ਸਾਰਾ ਪੈਸਾ, ਤਗੜੇ ਸਪਾਂਸਰ, ਇਹਦੇ ਕੋਲ ਵਿਚਾਰੇ ਕੋਲ ਕੁਛ ਨਹੀਂ ਸੀਗਾ। ਇਹ ਤੇ ਪਿੰਡ ਵਾਲੇ ਡੋਨੇਸ਼ਨ ਦਿੰਦੇ ਆ ਤੇ ਖੇਡਣ ਆ ਜਾਂਦਾ। 85,000 ਦੀ ਜਿਹੜੀ ਜੈਵਲਿਨ ਹੈ ਨਵੀਂ, ਉਹ ਲੈਣ ਤੋਂ ਆ ਰਹੀ ਸੀਗਾ। ਸੋ ਇਸ ਵਾਸਤੇ ਇਹਦੇ ਹਾਲਾਤ ਥੋੜੇ ਜੁਦਾ ਨੇ। ਬਾਕੀ ਗੱਲ ਇਹ ਆ ਕਿ ਜੇ ਇਹ ਜਿੱਤ ਗਿਆ ਤਾਂ ਹਲਦੀ ਘੜੀ ਸਾਨੂੰ ਵਧਾਈ ਦੇਣੀ ਚਾਹੀਦੀ ਹੈ, ਫਰਾਕ ਦਿਲੀ ਦਿਖਾਉਣੀ ਚਾਹੀਦੀ ਹੈ। ਨੀਰਜ ਦੀ ਮਾਂ ਨੇ ਬੜੀ ਸੋਹਣੀ ਗੱਲ ਕਹੀ, ਉਹਨੇ ਆਖਿਆ ਉਹ ਵੀ ਬੱਚਾ ਸਾਡਾ ਹੀ ਆ। ਉਹਦੀ ਮਾਂ ਨੇ, ਅਰਸ਼ਦ ਨਦੀਮ ਦੀ ਮਾਂ ਨੇ ਵੀ ਆਖਿਆ, ਉਹਨੇ ਆਖਿਆ ਕਿ ਇਹ ਦੋਵੇਂ ਭਰਾ ਹੀ ਆ ਆਪੋ ਵਿੱਚ ਦੀ, ਕੋਈ ਗੱਲ ਨਹੀਂ, ਅੱਲਾਹ ਤਾਲਾ ਨੀਰਜ ਚੋਪੜਾ ਨੂੰ ਵੀ ਕਾਮਯਾਬ ਕਰੇ। ਸੋ ਦੁਆਵਾਂ ਦੋਵੇਂ ਮਾਵਾਂ ਇੱਕ ਦੂਜੇ ਨੂੰ ਦੇ ਰਹੀਆਂ, ਤੇ ਕਿਉਂ ਢਿੱਡ ਦੁਖਦਾ। ਫਰਾਕ ਦਿਲੀ ਵਿਖਾਉਣੀ ਚਾਹੀਦੀ ਆ। ਪਾਕਿਸਤਾਨੀਆਂ ਨੂੰ ਮਸੇ ਦੀ ਖੁਸ਼ੀ ਨਸੀਬ ਹੋਈ ਆ, 92 ਤੋਂ ਬਾਅਦ ਪਹਿਲਾ ਮੈਡਲ ਆ ਉਹਨਾਂ ਦਾ ਓਲੰਪਿਕ ਦੇ ਵਿੱਚ, ਜਿਹੜਾ ਕੋਈ ਐਥਲੀਟ ਲੈ ਕੇ ਗਿਆ, ਤੇ ਤੀਜਾ ਮੈਡਲ ਆ ਜੀ। ਤੇ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ ਜੀ ਕਿਸ ਮਾਮਲੇ ਦੇ ਵਿੱਚ? ਦੇਖੋ, ਅੰਮ੍ਰਿਤਪਾਲ ਸਿੰਘ ਦੀ ਜਿਹੜੀ ਚੋਣ ਨੂੰ ਚੁਣੌਤੀ ਦਿੱਤੀ ਗਈ ਸੀਗੀ, ਉਹਦੇ ਵਿੱਚ ਇਹ ਗੱਲ ਜਿਹੜੀ ਆ ਉਹ ਨਿਕਲ ਕੇ ਆਈ ਆ ਕਿ ਬਈ ਉੱਥੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਹਾਂਜੀ ਦੱਸੋ ਤੁਹਾਡੀ ਪਟੀਸ਼ਨ ਦੇ ਕੀ ਗਰਾਊਂਡਸ ਨੇ, ਤੇ ਇਹਨਾਂ ਨੇ ਕਿਹਾ ਕਿ ਜਨਾਬ ਇੱਕ ਤੇ ਇਹ ਆ ਕਿ ਇਹ ਖਡੂਰ ਸਾਹਿਬ ਦਾ ਕਹਿ ਲਓ ਕਿ ਨਾਗਰਿਕ ਨਹੀਂ ਹੈ, ਇਹਦੀ ਨਾਗਰਿਕਤਾ ਜਿਹੜੀ ਹੈ ਨਹੀਂ, ਮਤਲਬ ਕਿ ਖਡੂਰ ਸਾਹਿਬ ਦੀ ਵਿੱਚ ਇਹਦੀ ਕੋਈ ਹੈ ਨਹੀਂ ਵੋਟ ਦੀ ਨਾਗਰਿਕਤਾ ਦਾ, ਕਹਿ ਲਓ ਵੀ ਇਹਦੀ ਨਾਗਰਿਕਤਾ ਜਿਹੜੀ ਇੰਡੀਆ ਦੇ ਸੰਵਿਧਾਨ ਦੇ ਮੁਤਾਬਕ ਹੈ ਨਹੀਂ, ਜਾਂ ਸੰਵਿਧਾਨ ਨੂੰ ਇਹ ਮੰਨਦਾ ਨਹੀਂ ਹੈ। ਦੂਜੀ ਚੀਜ਼ ਇਹ ਆ ਕਿ ਦੇਖੋ ਜੀ, ਮੈਂ ਖਡੂਰ ਸਾਹਿਬ ਦੇ ਹਲਕੇ ਦਾ ਬੇਸ਼ੱਕ ਵੋਟਰ ਨਹੀਂ ਆ, ਪਰ ਇਹ ਜਿਹੜੇ ਸਿੰਘ ਸਾਹਿਬ ਆਏ, ਇਹਨਾਂ ਦੀਆਂ ਪਾਸਟ ਦੇ ਵਿੱਚ ਦਿੱਤੀਆਂ ਸਟੇਟਮੈਂਟਾਂ ਨੇ ਮੈਨੂੰ ਬੜਾ ਹਰਟ ਕੀਤਾ। ਮਤਲਬ ਕਿ ਦੋ ਇਸ ਤਰ੍ਹਾਂ ਦੇ ਗਰਾਊਂਡ ਪ੍ਰਵੀਨ ਜੀ ਦਿੱਤੇ ਗਏ ਸਨ। ਪਹਿਲਾ, ਯਾਨੀ ਆਪਾਂ ਸੰਖੇਪ ਚ ਜੇ ਕਹਿ ਲਈਏ, ਮੁਖਤਸਰ ਇਸ ਨੂੰ ਲੈਣਾ ਹੋਵੇ ਤਾਂ ਇਹ ਕਿਹਾ ਗਿਆ ਕਿ ਬਈ ਦੇਖੋ, ਇਹ ਜੋ ਹੈਗੇ ਆ MP ਸਾਹਿਬ, ਦਰਅਸਲ ਇੱਕ ਤੇ ਸੰਵਿਧਾਨ ਦੇ ਪ੍ਰਤੀ ਨਿਸ਼ਠਾ ਨਹੀਂ ਰੱਖਦੇ, ਤੇ ਦੂਜਾ ਇਹ ਕਿ ਨਾਗਰਿਕਤਾ ਜਿਹੜੀ ਹੈ ਇਹਨਾਂ ਦੀ ਉਹ ਠੀਕ ਨਹੀਂ ਹੈ। ਤਾਂ ਫਿਰ ਕੋਰਟ ਨੇ ਕਿਹਾ ਕਿ ਦੇਖੋ, ਤੁਸੀਂ ਇਲੈਕਟੋਰਲ
ਪਟੀਸ਼ਨ ਕਿਉਂ ਨਹੀਂ ਲਿਜਾਂਦੇ ਤੁਸੀਂ ਹੂੰ ਉੱਥੇ ਚੋਣ ਕਮਿਸ਼ਨ ਦੇ ਕੋਲ? ਫਿਰ ਇਹ ਕਹਿੰਦੇ ਜੀ ਕਿ ਜਿਹੜੋ ਸਾਡੇ ਸੈਂਟੀਮੈਂਟ ਹਰਟ ਹੋਏ ਨੇ ਹੂੰ ਪਾਸਟ ਦੇ ਬਿਆਨਾਂ ਕਰਕੇ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਨੇ ਉਹ ਉਹਨਾਂ ਨੇ ਨਿਰਧਾਰਿਤ ਕਰ ਰੱਖੀਆਂ ਨੇ। ਠੀਕ ਹੈ ਜੀ। ਕਿਹੜੇ ਬੰਦੇ ਦੇ ਬਿਆਨ ਕਿਸ ਤਰ੍ਹਾਂ ਦੇ ਆ, ਕਿਹੜਾ ਕੀ ਹਿਸਾਬ ਕਿਤਾਬ ਆ। ਮਤਲਬ ਕਿ ਜਦੋਂ ਇਲੈਕਸ਼ਨ ਕੰਡਕਟ ਕਰ ਰਹੇ ਨੇ ਤਾਂ ਕੋਡ ਆਫ ਕੰਡਕਟ ਲੱਗਿਆ। ਹੂੰ ਜੇ ਤੁਹਾਨੂੰ ਕਿਸੇ ਬਿਆਨਾਂ ਤੇ ਇਤਰਾਜ਼ ਹੈ ਪਹਿਲਾਂ ਤੇ ਚਲੰਤ ਜਾਂ ਕੋਈ ਹੋਰ ਹੈ ਮਸਲਾ, ਤੇ ਤੁਸੀਂ ਉੱਥੇ ਜਾਓ। ਤਾਂ ਉਹਨਾਂ ਨੇ ਥੈਂਕ ਯੂ ਕਹਿ ਕੇ ਨਾਲ ਦੀ ਨਾਲੇ ਪਟੀਸ਼ਨ ਜਿਹੜੀ ਖਾਰਜ ਕਰ ਦਿੱਤੀ ਆ। ਅੱਛਾ, ਰਾਹਤ ਕਿਸ ਗੱਲ ਦੀ ਆ ਪ੍ਰਵੀਨ ਜੀ? ਜੀ। ਦੂਜੀ ਗੱਲ, ਇਹਦੇ ਵਿੱਚ ਇਹ ਵੀ ਨਹੀਂ ਪਤਾ ਲੱਗਿਆ ਕਿ ਪਟੀਸ਼ਨ ਕਰਤਾ ਕੌਣ ਹੈ। ਪਟੀਸ਼ਨ ਦਾ ਜਿਹੜਾ ਪਟੀਸ਼ਨ ਕਰਤਾ ਉਹਦਾ ਨਾਂ ਹੀ ਨਹੀਂ ਕਿਸੇ ਨੇ ਛਾਪਿਆ। ਮੈਂ ਦਾ ਹਿੰਦੂ ਤੋਂ ਲੈ ਕੇ ਬਹੁਤ ਵੱਡੇ ਵੱਡੇ ਜਿਹੜੇ ਅਖਬਾਰ ਜਿਨ੍ਹਾਂ ਨੇ ਰਿਪੋਰਟ ਕੀਤਾ ਹੈ, ਮੈਂ ਸਾਰੇ ਛਾਣ ਕੇ ਆਇਆ ਦੁਪਹਿਰੇ, ਤੇ ਕੋਈ ਵੀ ਪ੍ਰਵੀਨ ਜੀ ਪਟੀਸ਼ਨ ਕਰਤਾ ਦਾ ਨਾਂ ਜਿਹੜਾ ਪਬਲਿਸ਼ ਨਹੀਂ ਕਰ ਸਕੇ। ਇਹਦੇ ਵਿੱਚ ਕੀ ਰਾਜ਼ ਹੈ ਮੈਨੂੰ ਸਮਝ ਨਹੀਂ। ਦੂਜੀ ਗੱਲ, ਰਾਹਤ ਕੀ ਆ? ਦੇਖੋ, ਮੈਂ ਕਨਫਰਮ ਕੀਤਾ ਸੀ ਜੋ ਭਗਤ ਸਿੰਘ ਦੁਆਬੀ ਪਹਿਲੇ ਪਟੀਸ਼ਨ ਕਰਤਾ ਨੇ ਹਾਈ ਕੋਰਟ 'ਚ, ਤੁਹਾਨੂੰ ਯਾਦ ਹੋਣਾ ਆਪਾਂ ਖਬਰ ਕੀਤੀ ਸੀ। ਉਹ ਕਹਿੰਦੇ ਆ ਕਿ ਸਾਡੀ ਤੇ ਸੁਣਵਾਈ ਜਿਹੜੀ ਆ 13/8 ਨੂੰ ਆ ਜੀ। ਉਦੋਂ ਸਾਡਾ ਫੈਸਲਾ ਹੋਣਾ ਹਾਈ ਕੋਰਟ ਦੇ ਵਿੱਚ ਕਿ ਬਈ ਇਹ ਪਟੀਸ਼ਨ ਜਿਹੜੀ ਆ ਪ੍ਰਵਾਨ ਕੀਤੀ ਜਾਵੇ ਕਿ ਨਾ ਕੀਤੀ ਜਾਵੇ। ਦੇਖੋ, ਮੇਰੇ ਕੋਲ ਅੱਜ ਕੋਈ ਰਜੇਵਾਂ ਸੀ ਤੇ ਬਹੁਤੀ ਗੱਲ ਨਹੀਂ ਹੋਈ, ਤੇ ਉਹ ਇਹ ਗੱਲ ਕਹਿੰਦੇ ਸੀਗੇ ਕਿ ਚੋਣ ਕਮਿਸ਼ਨ ਵੀ ਨਹੀਂ ਸੁਣ ਰਿਹਾ ਤੇ ਸੁਪਰੀਮ ਕੋਰਟ ਵੀ ਨਹੀਂ ਸੁਣ ਰਿਹਾ, ਤੁਸੀਂ ਆਪ ਸਮਝੋ ਕਿ ਕੀ ਗੱਲਬਾਤ ਆ। ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਕਿ ਦੇਖੋ, ਹੁਣ ਜਦੋਂ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੀ ਜਿਹੜੀ ਚੋਣ ਚੁਣੌਤੀ ਹੈ ਉਹਨੂੰ ਖਾਰਜ ਕਰ ਦਿੱਤਾ, ਤੇ ਹੇਠਲੀ ਅਦਾਲਤ ਦੇ ਵਿੱਚ ਫਿਰ ਕੀ ਤੁਕ ਰਹਿ ਜਾਏਗਾ? ਉਹ ਕਹਿੰਦੇ ਜੀ ਇਸੇ ਗੱਲ ਦਾ ਹੀ ਹੁਣ ਸਾਨੂੰ ਡਰ ਹੈ, ਬਾਕੀ ਹੁਣ ਦੇਖੋ ਉਹ ਐਕਸੈਪਟ ਕਰਦੇ ਆ ਕਿ ਨਹੀਂ। ਤਾਂ ਮਤਲਬ ਕਿ ਸਾਫ਼ ਤੌਰ ਤੇ ਆ ਪ੍ਰਵੀਨ ਜੀ ਕਿ ਜਦੋਂ ਕਿਸੇ ਤਰ੍ਹਾਂ ਦੇ ਚੋਣ ਚੈਲੰਜ ਨੂੰ ਇੱਕ ਵਾਰੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੋਵੇ, ਫਿਰ ਹੇਠਲੀ ਅਦਾਲਤ ਤੇ ਤੁਹਾਨੂੰ ਪਤਾ ਹੀ ਹੈ ਨਾ, ਤਾਂ ਉਹਦੇ ਕੋਲ ਇੱਕ ਸੌਖਾ ਰਸਤਾ ਹੁੰਦਾ ਕਿ ਭਾਈ ਤੁਸੀਂ ਸੁਪਰੀਮ ਕੋਰਟ ਦੇ ਦੱਸੇ ਦੇ ਮੁਤਾਬਕ ਚੋਣ ਕਮਿਸ਼ਨ ਦੇ ਕੋਲ ਚਲੇ ਜਾਓ। ਸਮਝਦੇ ਹੋ ਨਾ? ਜਦੋਂ ਸੁਪਰੀਮ ਕੋਰਟ ਨੇ ਕਿਸੇ ਮਾਮਲੇ ਦੇ ਵਿੱਚ ਰੂਲਿੰਗ ਦੇ ਦਿੱਤੀ ਜਾਂ ਕੋਈ ਵੈਰਡਿਕਟ ਆ ਗਿਆ, ਤਾਂ ਹੇਠਲੀਆਂ ਅਦਾਲਤਾਂ ਥੋੜੀ ਫਿਰ ਫੈਸਲਾ ਪਾਸੇ ਦੇ ਸਕਦੀਆਂ। ਸੋ ਇਸ ਕਰਕੇ ਹੋਰ ਪਤਾ ਨਹੀਂ ਕਿੰਨੀਆਂ ਪਟੀਸ਼ਨਾਂ ਪੈਂਦੀਆਂ ਜਾਂ ਪਟੀਸ਼ਨਾਂ ਪੈ ਚੁੱਕੀਆਂ ਨੇ, ਮੈਨੂੰ ਨਹੀਂ ਪਤਾ, ਬਟ ਉਹਨਾਂ ਸਾਰੀਆਂ ਦਾ ਇੱਕ ਵਾਰੀ ਕਹਿ ਲਓ ਕਿ ਇਹ ਇੱਕ ਰਾਹਤ ਵਾਲਾ ਮਸਲਾ ਬਣ ਗਿਆ, ਕਿਉਂਕਿ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੇ ਜਿਹੜੇ ਚੁਣਾਵੀ ਚੈਲੰਜ ਆ ਕਿ ਚੋਣ ਨੂੰ ਲੈ ਕੇ ਚੈਲੰਜ ਆ, ਤਾਂ ਉਹ ਲਗਭਗ ਡਿਸਮਿਸ ਕਰ ਦਿੱਤੇ ਕਿ ਨਹੀਂ ਭਾਈ, ਜੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਆ ਤੇ ਇਹਦੇ ਵਾਸਤੇ ਲੋਕ ਨੁਮਾਇੰਦਗੀ ਐਕਟ ਹੈਗਾ, ਤੁਸੀਂ ਉਹਦੇ ਤਹਿਤ ਜਾ ਕੇ ਚੋਣ ਕਮਿਸ਼ਨ ਦੇ ਕੋਲ ਪਟੀਸ਼ਨ ਦਾਖਲ ਕਰੋ। ਜੀ ਜੀ। ਤੇ ਗੱਲ ਕਰੀਏ ਬਿਸ਼ਨੋਈ ਦੇ ਮਾਮਲੇ ਦੀ, ਇਸ ਮਾਮਲੇ ਤੇ ਕੇਂਦਰ ਤੇ ਵਰੇ ਨੇ ਰਾਜਾ ਵੜਿੰਗ। ਹਾਂਜੀ, ਦੇਖੋ ਰਾਜਾ ਵੜਿੰਗ ਤੁਹਾਨੂੰ ਪਤਾ ਹੀ ਹੈ, ਤੇ ਸਿੱਧੂ ਫੈਮਿਲੀ ਦੇ ਬਹੁਤ ਨਜ਼ਦੀਕ ਨੇ, ਤੇ ਇਹਨਾਂ ਨੇ ਅੱਜ ਉੱਥੇ ਇਹ ਮਾਮਲਾ ਜਿਹੜਾ ਬਹੁਤ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਉਹ ਕਹਿੰਦੇ ਆ ਕਿ ਲਾਰੈਂਸ ਬਿਸ਼ਨੋਈ ਨੂੰ ਜਦੋਂ ਪੇਸ਼ੀ ਤੇ ਲਿਆਂਦਾ ਜਾਂਦਾ ਹੈ ਤੇ ਉਹ ਏਦਾਂ ਹੁੰਦਾ ਹੈ ਜਿਵੇਂ ਗ੍ਰਹਿ ਮੰਤਰੀ ਹੋਵੇ, ਉਸ ਨੂੰ ਸੂਬਿਆਂ ਤੇ ਕੇਂਦਰ ਦੀਆਂ ਜੇਲ੍ਹਾਂ ਵਿੱਚ ਵਿਸ਼ੇਸ਼ ਸਹੂਲਤਾਂ ਮਿਲ ਰਹੀਆਂ ਨੇ ਕਿ ਕੇਂਦਰ ਸਰਕਾਰ ਉਹਦੇ ਤੇ ਕੋਈ ਕਾਰਵਾਈ ਕਰੇਗੀ। ਤੇ ਨਾਲ ਹਾਊਸ ਦੇ ਵਿੱਚ ਰਾਜਾ ਵੜਿੰਗ ਨੇ ਬਿਸ਼ਨੋਈ ਨੂੰ ਅੱਤਵਾਦੀ ਦੱਸਿਆ ਕਿ ਬਿਸ਼ਨੋਈ ਅੱਤਵਾਦੀ ਹੈ। ਠੀਕ ਹੈ। ਤੇ ਸਵਾਲ ਕੀਤਾ ਕਿ ਕੀ ਕੇਂਦਰ ਦੱਸ ਸਕਦਾ ਹੈ ਕਿ ਇਸ ਨੂੰ ਕਦੋਂ ਤੱਕ ਰੋਕਿਆ ਜਾਏਗਾ। ਅੱਗੇ ਵੜਿੰਗ ਕਹਿੰਦੇ ਆ ਕਿ ਦੇਸ਼ ਵਿੱਚ ਇੱਕ ਵੱਡੇ ਗੈਂਗਸਟਰ ਸੰਬੰਧੀ ਗੱਲ ਕਰਨਾ ਚਾਹੁੰਦਾ ਹਾਂ ਜਿਸ ਦਾ ਨਾਮ ਲਾਰੈਂਸ ਬਿਸ਼ਨੋਈ ਹੈ, ਤੇ ਉਸਦਾ ਅੱਤਵਾਦ ਪੂਰੇ ਦੇਸ਼ ਵਿੱਚ ਫੈਲਿਆ। ਫਿਲਹਾਲ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ ਤੇ ਵਿਸ਼ਵ ਪ੍ਰਸਿੱਧ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਉਹਨੇ ਕੀਤਾ ਹੈ, ਤੇ ਉਹ ਕਹਿੰਦਾ ਹੈ ਕਿ ਸਲਮਾਨ ਖਾਨ ਨੂੰ ਵੀ ਮਾਰੇਗਾ। ਅੱਜ ਪੰਜਾਬ ਵਿੱਚ ਉਸਦਾ ਅੱਤਵਾਦ ਚੋਟੀ ਤੇ ਹੈ, ਵਪਾਰੀਆਂ ਤੋਂ ਫਰੌਤੀ ਲੈਂਦਾ ਤੇ ਜਿਹੜਾ ਉਸਨੂੰ ਫਰੌਤੀ ਨਹੀਂ ਦਿੰਦਾ ਉਸਨੂੰ ਮਾਰ ਦਿੱਤਾ ਜਾਂਦਾ ਹੈ। ਤੇ ਨਾਲ ਕਹਿੰਦੇ ਆ ਕਿ ਲਗਭਗ 6 ਮਹੀਨੇ ਪਹਿਲਾਂ ਜੇਲ੍ਹ ਵਿੱਚੋਂ ਉਸਦਾ ਇੰਟਰਵਿਊ ਆਇਆ ਸੀ, ਅਸੀਂ ਰੌਲਾ ਪਾਇਆ ਤੇ ਹਾਈ ਕੋਰਟ ਨੇ ਆਪ ਨੋਟਿਸ ਲਿਆ। ਉਸ ਤੋਂ ਬਾਅਦ ਪਤਾ ਲੱਗਾ ਹੈ ਕਿ ਪੁਲਿਸ ਵਾਲਿਆਂ ਨੇ ਉਸਦਾ ਇੰਟਰਵਿਊ ਇੱਕ ਵੱਡੇ ਚੈਨਲ ਤੇ CIA ਸਟਾਫ ਵਿੱਚ ਕਰਵਾਇਆ ਸੀ। ਮਤਲਬ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਸਲਾ ਵੀ ਉੱਥੇ ਚੁੱਕ ਦਿੱਤਾ ਗਿਆ। ਇਸ ਤੋਂ ਇਲਾਵਾ ਅੱਜ ਅੰਮ੍ਰਿਤਸਰ ਤੋਂ ਵੀ ਜਿਹੜੇ ਮੈਂਬਰ ਪਾਰਲੀਮੈਂਟ ਹੈ ਔਜਲਾ ਸਾਹਿਬ, ਉਹ ਵੀ ਬੋਲੇ ਸਨ, ਤੇ ਉਹਨਾਂ ਨੇ ਵੀ ਬਾਸਮਤੀ ਦਾ ਮੁੱਦਾ ਚੁੱਕਿਆ ਕਿ ਜ਼ਿਆਦਾ ਕੈਪ ਕਰਕੇ ਪਾਕਿਸਤਾਨ ਇਸ ਦਾ ਫਾਇਦਾ ਲੈ ਰਿਹਾ ਤੇ ਪੰਜਾਬ ਦੇ ਵਿੱਚ ਇਹਦੀ ਖਰੀਦ ਨਹੀਂ ਹੋ ਰਹੀ। ਬਾਸਮਤੀ ਦਾ
ਵੀ ਮਸਲਾ ਐਤਕੀ ਕਾਫੀ ਗੁੰਝਲਦਾਰ ਬਣਿਆ ਹੋਇਆ। ਹੂੰ ਹੂੰ ਦੇਖੋ ਗੱਲ ਇਹ ਹੈ ਕਿ ਲਾਰੈਂਸ ਦੇ ਮਸਲੇ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਖੁਦ ਫਸੇਗੀ। ਜੀ ਜੀ ਪੰਜਾਬ ਸਰਕਾਰ ਹੁਣ ਤੁਸੀਂ ਵੇਖੋ ਕਿ ਪਹਿਲਾਂ ਇਹ ਮੁੱਕਰੇ ਨੇ, ਹਲਫਨਾਮੇ ਨੇ, ਫਿਰ ਉਸ ਤੋਂ ਬਾਅਦ ਹੁਣ ਪੁਲਿਸ ਨੇ ਆਪ ਹੀ ਮੰਨ ਲਿਆ ਕਿ CIA ਸਟਾਫ ਦੇ ਵਿੱਚ ਹੋਇਆ। ਤੁਸੀਂ ਦੇਖੋ ਕਿ ਉਸ ਤੋਂ ਬਾਅਦ ਵੀ ਭਗਵੰਤ ਮਾਨ ਹੋਰਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ। ਹੂੰ ਜੇ ਦਿੱਤੀ ਹੈ ਤੇ 8 PM ਵਾਲੀ ਗੱਲ ਵਧਾਈ ਦੇ ਦਿੱਤੀ। ਬਾਅਦ ਦੇ ਵਿੱਚ ਉਹ ਤੇ ਤੁਹਾਨੂੰ ਪਤਾ ਹੀ ਹੈ ਕਿ ਚੈਨਲ ਦੀ ਵੀਡੀਓ ਡਿਲੀਟ ਹੋ ਗਈ, ਇਹਨਾਂ ਨੇ ਵਧਾਈ ਦਿੱਤੀ ਸੀਗੀ ਤੇ 8 PM ਵਾਲੀ ਵਧਾਈ ਹੁਣ ਤੁਸੀਂ ਸਮਝਦੇ ਹੋ ਨਾ। ਅੱਛਾ ਅੱਛਾ ਠੀਕ ਤੇ ਹੈ ਉਹ ਹਾਂਜੀ, ਤਾਂ ਉਹ ਮੁੜ ਕੇ ਵੀਡੀਓ ਡਿਲੀਟ ਕਰਵਾਣੀ ਪਈ। ਗੱਲ ਇਹ ਆ ਕਿ ਤੁਸੀਂ ਘੱਟੋ ਘੱਟ ਭਰੋਸਾ ਤੇ ਦੇਵੋ ਨਾ, ਯਕੀਨ ਤੇ ਦਬਾਓ ਨਾ ਕਿ ਹਾਂ ਬਈ ਅਸੀਂ ਹੁਣ ਜਾਂਚ ਪੜਤਾਲ ਕਰਾਂਗੇ। CIA ਸਟਾਫ ਦੇ ਵਿੱਚੋਂ ਇੰਟਰਵਿਊ ਦਾ ਹੋ ਜਾਣ ਦਾ ਮਤਲਬ ਇਹੋ ਆ ਕਿ ਤੁਹਾਡਾ ਬਹੁਤ ਵੱਡਾ ਹੋ ਸਕਦਾ ਕੋਈ ਅਫਸਰ ਜਾਂ ਪੁਲਿਸ ਦੀ ਇੱਕ ਲੌਬੀ ਰਲੀ ਹੋਵੇ, ਜਾਂ ਇਹਦਾ ਮਤਲਬ ਹੈ ਕਿ ਸਟੇਟ ਸਪਾਂਸਰਡ ਤੁਸੀਂ ਕਰ ਰਹੇ ਹੋ। ਤਾਂ ਤੁਸੀਂ ਇਹਨਾਂ ਚੀਜ਼ਾਂ ਦੀ ਜਿਹੜੀ ਕੋਈ ਮਿੱਥ ਹੈ ਉਸ ਨੂੰ ਤੋੜਨ ਦਾ ਯਤਨ ਕਿਉਂ ਨਹੀਂ ਕਰਦੇ? ਜਦੋਂ ਤੁਸੀਂ ਬੋਲ ਹੀ ਨਹੀਂ ਰਹੇ, ਝੂਠ ਬੋਲ ਰਹੇ ਹੋ, ਉਲਟਾ ਵਾਰ-ਵਾਰ ਫਸ ਰਹੇ ਹੋ, ਤਾਂ ਫਿਰ ਤੁਹਾਡੀ ਉੱਥੇ ਫਿਰ ਗਰਦ ਤੇ ਏਦਾਂ ਹੀ ਉੱਠੇਗੀ ਨਾ। ਸੋ ਇਹ ਆਪਣੇ ਕਹਿ ਲਓ ਕਿ ਇਹਨਾਂ ਦੇ ਕੀਤੇ ਹੋਏ ਬਲੰਡਰ ਆ ਜਿਹੜੇ ਵਾਰ-ਵਾਰ ਇਹਨਾਂ ਦੇ ਸਾਹਮਣੇ ਆ ਰਹੇ ਆ। ਤਾਂ ਫਿਰ ਮੌਕਾ ਸੀਗਾ, ਰਾਜਾ ਵੜਿੰਗ ਨੇ ਉੱਥੇ ਧੋ ਦਿੱਤਾ ਇਹਨਾਂ ਨੂੰ। ਜੀ ਤੇ ਆਪਾਂ ਗੱਲ ਕਰੀਏ ਮਿੰਟੂ ਜੀ, ਮਾਲਵਾ ਨਹਿਰ ਤੋਂ ਬਾਅਦ ਕਹਿੰਦੇ ਇੱਕ ਹੋਰ ਨਹਿਰ ਕੱਢੀ ਜਾ ਰਹੀ ਹੈ। ਹਾਂਜੀ ਦੇਖੋ, ਇਹ ਵੈਸੇ ਤੇ ਬੜਾ ਚਿਰ ਦਾ ਰੌਲਾ ਪੈਂਦਾ ਹੈ ਕਿ ਨਹਿਰ ਜਿਹੜੀ ਆ ਕੱਢੀ ਜਾਊਗੀ। ਹੁਣ ਦੱਸਦੇ ਆ ਕਿ ਕੁਛ ਥਾਵਾਂ ਤੋਂ ਜ਼ਮੀਨ ਦੇ ਜਿਹੜੇ ਰਿਕਾਰਡ ਮੰਗੇ ਗਏ ਆ। ਦਰਅਸਲ ਕੀ ਆ ਕਿ ਜੇ ਆਪਾਂ ਵੇਖੀਏ ਜਿੱਥੋਂ SYL ਗੁਜ਼ਰਦੀ ਆ, ਖਾਸ ਤੌਰ ਤੇ ਰਾਜਪੁਰਾ ਲੰਘ ਕੇ ਜੀ, ਤੇ ਉਹਨਾਂ ਪਿੰਡਾਂ ਦੇ ਵਿੱਚ ਆਈ, ਕਿਉਂਕਿ ਮੈਂ ਜਾਂਦਾ ਰਹਿਣਾ, ਮੇਰਾ ਹਫ਼ਤੇ 10 ਦਿਨਾਂ ਬਾਅਦ ਉੱਧਰ ਗੇੜਾ ਲੱਗ ਜਾਂਦਾ। ਬਹੁਤ ਸਾਰੇ ਸਕੇ ਸੰਬੰਧੀ ਰਿਸ਼ਤੇਦਾਰ ਯਾਰ ਮਿੱਤਰ ਮੇਰੇ ਉੱਧਰ ਗਿਆ। ਤੇ ਉੱਥੇ ਨਾ ਕਈ ਪਿੰਡ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਜਿੱਥੇ ਜੇ ਚਿਤਕਾਰਾ ਯੂਨੀਵਰਸਿਟੀ ਆ ਤੇ ਇਹਦੇ ਤੁਸੀਂ ਜੇ ਮਤਲਬ ਕਿ ਇਸ ਯੂਨੀਵਰਸਿਟੀ ਵਾਲੇ ਪਾਸੇ ਦੇ ਪਰਲੇ ਪਾਸੇ ਪਿੰਡ ਦੇਖੋਗੇ ਤਾਂ ਉਹ ਕਹਿਣਗੇ ਕਿ SYL ਚੱਲਣੀ ਚਾਹੀਦੀ। ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਹੇਠਲਾ ਪਾਣੀ ਬਹੁਤ ਡੂੰਘਾ ਹੋ ਚੁੱਕਾ ਹੈ, ਉਹਨਾਂ ਨੂੰ ਸਮੱਸਿਆ ਰਹਿੰਦੀ। ਉਹ ਕਹਿੰਦੇ ਕਿ ਸਾਡਾ ਬਚਾਅ ਹੋ ਜਾਏਗਾ। ਇਸੇ ਤਰ੍ਹਾਂ ਜੇ ਆਪਾਂ ਦੇਖੀਏ ਤਾਂ ਰੋਪੜ, ਪਟਿਆਲਾ, ਮੋਹਾਲੀ, ਇਹਨਾਂ ਦੇ ਕਈ ਇਲਾਕੇ, ਕਈ ਪਿੰਡ ਇਸ ਤਰ੍ਹਾਂ ਦੇ ਆ ਜਿਹੜੇ ਪਾਣੀ ਦੀ ਸਮੱਸਿਆ ਨਾਲ ਜੂਝਦੇ ਆ। ਤਾਂ ਪਾਣੀ ਦੀ ਸਮੱਸਿਆ ਹੁਣ ਦੋ ਤਰ੍ਹਾਂ ਨਾਲ ਹੀ ਹੱਲ ਹੋ ਸਕਦੀ ਹੈ ਨਾ, ਜਾਂ ਤਾਂ ਉੱਤੋਂ ਆਵੇ ਪਾਣੀ ਤੇ ਜਾਂ ਧਰਤੀ ਦੇ ਹੇਠਾਂ ਕੱਢੀਏ। ਧਰਤੀ ਦੇ ਹੇਠਾਂ ਹੀ ਅਸੀਂ ਕੱਢ ਰਹੇ ਧਰਤੀ ਤੋਂ, ਬਾਕੀ ਦੇ ਉੱਤੋਂ ਦਾ ਵਾਲਾ ਤਾਂ ਸਿਸਟਮ ਤੁਹਾਨੂੰ ਪਤਾ ਹੀ ਆ। ਤਾਂ ਹੁਣ ਇਹ ਕਹਿੰਦੇ ਆ ਕਿ ਉਹ ਜਿਹੜਾ ਦਸ਼ਮੇਸ਼ ਨਹਿਰ ਵਾਲਾ ਪ੍ਰੋਜੈਕਟ ਸੀਗਾ, ਇਸ ਨੂੰ ਪੂਰੀਆਂ ਕਰਨ ਵਾਸਤੇ ਨਹਿਰੀ ਪਟਵਾਰੀਆਂ ਦੀ ਡਿਊਟੀ ਲਾਈ ਗਈ ਆ, ਯਾਨੀ ਜ਼ਮੀਨ ਦਾ ਰਿਕਾਰਡ ਮੰਗਿਆ ਗਿਆ। ਕਿਉਂਕਿ ਪਹਿਲਾਂ ਤੇ ਇਹ ਮੋਹਾਲੀ ਸ਼ਹਿਰ ਦੇ ਨਾਲ ਜਿਹੜੇ ਪਿੰਡ ਲੱਗਦੇ ਸੀ ਉੱਥੋਂ ਗੁਜ਼ਰਨਾ ਸੀ ਇਸਨੇ, ਪਰ ਹੁਣ ਤੇ ਤੁਹਾਨੂੰ ਪਤਾ ਨਾ ਮੋਹਾਲੀ ਬਹੁਤ ਵੱਧ ਗਿਆ 20-30 ਸਾਲ ਦੇ ਮੁਕਾਬਲੇ। ਤਾਂ ਨਵੇਂ ਸਿਰੇ ਤੋਂ ਸ਼ਾਇਦ ਇਹ ਯਤਨ ਕਰਨਗੇ। ਗੱਲ ਇਹ ਆ ਕਿ 99-90 ਤੋਂ ਦੱਸਦੇ ਆ ਕਿ ਇਹ ਜਿਹੜੀ ਆ ਯੋਜਨਾ ਬਣ ਰਹੀ ਆ, 3.25 ਲੱਖ ਕਿੱਲੇ ਨੂੰ ਜ਼ਮੀਨ ਜਿਹੜੀ ਆ ਉਹਨੂੰ ਸਿੰਜਣ ਵਾਸਤੇ 900 ਕਿਊਸੈਕ ਪਾਣੀ ਦਾ ਪ੍ਰੋਜੈਕਟ ਹੈ। ਤੇ ਦੱਸਦੇ ਆ ਕਿ ਉਦੋਂ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵੀ ਐਕਵਾਇਰ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਰੌਲਾ ਪੈ ਗਿਆ। ਉਸ ਤੋਂ ਬਾਅਦ ਕੈਪਟਨ ਕਮਲਜੀਤ ਸਿੰਘ ਜਿਹੜੇ ਹੁੰਦੇ ਸੀਗੇ, ਉਹਨਾਂ ਨੇ ਇਹ ਸਕੀਮ ਜਿਹੜੀ ਆ ਫਿਰ ਅੱਗੇ ਤੋਰੀ ਆ। ਤੇ ਦੱਸਦੇ ਆ ਕਿ ਅਪਰ ਬ੍ਰਾਂਚ ਤੇ ਲੋਅਰ ਬ੍ਰਾਂਚ, ਤਾਂ ਉਹਨੂੰ ਜਿਹੜੀ ਮਤਲਬ ਕਿ ਦਸ਼ਮੇਸ਼ ਨਹਿਰ ਦੇ ਨਾਮ ਦੇ ਨਾਲ ਇਹਨਾਂ ਨੇ ਤੋਰਿਆ ਸੀ ਅੱਗੇ, ਜਿਸ ਨੂੰ ਕੇਂਦਰੀ ਜਲ ਆਯੋਗ ਨੇ ਰੱਦ ਕਰ ਦਿੱਤਾ ਸੀਗਾ। ਫਿਰ ਕੈਪਟਨ ਵੇਲੇ ਵੀ ਗੱਲ ਚੱਲੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਮੇਟੀ ਵੀ ਬਣਾਈ, ਗੱਲ ਨਹੀਂ ਬਣੀ। ਹੁਣ ਆਮ ਆਦਮੀ ਪਾਰਟੀ ਟਰਾਈ ਕਰ, ਦੇਖੋ ਇਹ ਚੀਜ਼ਾਂ ਮਾੜੀਆਂ ਨਹੀਂ। ਮੈਂ ਤਾਂ ਕਹਿੰਦਾ ਨਵੀਆਂ ਨਹਿਰਾਂ ਦੇ ਨਾਲ ਜਿਹੜਾ ਪੁਰਾਣਾ ਆਪਾਂ ਨਹਿਰੀ ਢਾਂਚਾ ਦੇਖਦੇ ਆ, ਉਸ ਨੂੰ ਵੀ ਰਿਪੇਅਰ ਕਰਨ ਦਾ ਜਾਂ ਕਹਿ ਲਓ ਕਿ ਨਵੇਂ ਸਿਰੇ ਤੋਂ ਬਣਾਉਣ ਦਾ ਤਾਂ ਹਿੱਲਾ ਹੋ ਜਾਵੇ ਤੇ ਕੋਈ ਮਾੜੀ ਗੱਲ ਨਹੀਂ। ਕਿਉਂਕਿ ਪਾਣੀ ਜਿਹੜਾ ਪਹੁੰਚੇ ਚੰਗੀ ਗੱਲ ਹੈ। ਦੇਖੋ ਸਰਕਾਰ ਕੋਈ ਉਦਮ ਕਰਦੀ ਆ ਤੇ ਉਹ ਨੇਕ ਆ, ਵਧੀਆ। ਪਰ ਮਸਲਾ ਇੱਕ ਹੋ ਰਿਹਾ ਨਾ, ਹੁਣ ਆਪੇ ਤੇ ਇਹ ਕਹਿ ਦਿੰਦੇ ਆ ਕਿ ਦਰਿਆਵਾਂ 'ਚ ਲੋੜੀਂਦਾ ਪਾਣੀ ਨਹੀਂ ਹੈਗਾ, ਪਿੱਛੋਂ ਪਾਣੀ ਨਹੀਂ ਆ ਰਿਹਾ। ਅੱਜ ਵੀ ਮੈਂ ਇੱਕ ਰਿਪੋਰਟ ਤੇ ਕੰਮ ਕਰ ਰਿਹਾ ਸੀਗਾ, ਜਾ ਕੇ ਚੈੱਕ ਕੀਤਾ ਜਿਹੜਾ ਭਾਖੜਾ ਡੈਮ ਹੈ। ਹੁਣ ਤੁਸੀਂ ਦੇਖੋ ਮੌਨਸੂਨ ਤਾਂ ਓਵਰ ਹੋਣ ਵਾਲਾ ਹੈ ਨਾ,
ਤੇ ਭਾਖੜਾ ਡੈਮ ਦਾ ਪੱਧਰ ਜਿਹੜਾ ਇਹਨਾਂ ਦਾ ਕਹਿ ਲਓ ਕਿ ਖਤਰੇ ਦੇ ਨਿਸ਼ਾਨ ਤੋਂ ਉੱਤੇ ਚਲਾ ਜਾਂਦਾ ਹੈ, ਹਾਂਜੀ 1680 ਫੀਟ ਤੋਂ, ਉਹ ਤੇ 1615 ਤੇ ਫਿਰਦਾ, ਮੀਂਹ ਯਾਨੀ ਬਹੁਤ ਪਾਣੀ ਹੈ। ਇਹਦਾ ਮਤਲਬ ਹੈ ਕਿ ਜੇ ਰਹਿੰਦੇ 3-4 ਹਫ਼ਤਿਆਂ ਚ ਮੀਂਹ ਨਾ ਪਏ, ਪਾਣੀ ਉੱਥੇ ਨਾ ਸਟੋਰ ਹੋਇਆ, ਤੇ ਜਿਹੜੀਆਂ ਆਉਣ ਵਾਲੀਆਂ ਗਰਮੀਆਂ ਹੋਣਗੀਆਂ ਉਹਦੇ ਵਾਸਤੇ ਦਿੱਕਤ ਹੋ ਜਾਏਗੀ। ਕਿਉਂਕਿ ਪੀਣ ਵਾਲਾ ਪਾਣੀ ਇੱਥੋਂ ਨਿਕਲ ਕੇ ਤੁਸੀਂ ਹਿਸਾਬ ਲਾ ਲਓ ਨਾ, ਪੌਂਗ ਹੋਇਆ ਜਾਂ ਇਹ ਭਾਖੜਾ ਹੋਇਆ, ਮੇਨਲੀ ਤੇ ਇਹ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਇਹਨਾਂ ਸਟੇਟਾਂ ਨੂੰ, ਚੰਡੀਗੜ੍ਹ, ਇਹਨਾਂ ਸਾਰਿਆਂ ਨੂੰ ਪਾਣੀ ਇਹਨਾਂ ਨੇ ਦੇਣਾ। ਸੋ ਇਹ ਦਿੱਕਤ ਹੋ ਰਹੀ ਹੈ। ਮਤਲਬ ਕਿ ਨਹਿਰਾਂ ਜੇ ਅਸੀਂ ਕੱਢ ਰਹੇ ਹਾਂ, ਬਈ ਕੋਈ 1800 ਕਿਊਸੈਕ ਦੀ ਆ ਗਈ ਮਾਲਵਾ, ਕੋਈ 900 ਕਿਊਸੈਕ ਦੀ ਇਹ ਆ ਗਈ, 2700 ਕਿਊਸੈਕ, ਕੀ ਸਾਡੇ ਕੋਲ ਪਿੱਛੇ ਪਾਣੀ ਉਹਨਾਂ ਉਪਲਬਧ ਹੈਗਾ? ਤੇ ਦੂਜਾ ਕਿ ਇਹ SYL ਦੇ ਲੋਅਰ ਤੇ ਅਪਰ ਬ੍ਰਾਂਚ ਚੋਂ ਚੱਕਣਾ, ਤੁਸੀਂ ਲਿੰਕ ਚੱਕਣਾ, ਤਾਂ ਕੀ ਕੇਂਦਰ ਇਸ ਨੂੰ ਮਨਜ਼ੂਰ ਕਰੇਗਾ? ਜੇ ਕਰੇਗਾ ਤਾਂ ਉਹ ਕਹਿਣਗੇ ਕਿ ਜੇ ਤੁਸੀਂ ਇਹ ਬਣਾ ਸਕਦੇ ਹੋ ਤਾਂ SYL ਕਿਉਂ ਨਹੀਂ? ਜੀ। ਤਾਂ ਕਈ ਪਹਿਲੂ ਤੁਹਾਡੇ ਕੋਲ ਜਿਹੜੇ ਵਿਚਾਰਨਯੋਗ ਨੇ ਕਿ ਪਾਣੀ ਦੀ ਉਪਲਬਧਤਾ ਕੀ ਰਹੇਗੀ, ਕਿ ਪਾਣੀ ਪੰਜਾਬ ਦੇ ਹਿੱਸੇ ਦਾ ਹਾਲੇ ਵਰਤਿਆ ਨਹੀਂ ਜਾ ਰਿਹਾ ਜਾਂ ਪਾਕਿਸਤਾਨ ਨੂੰ ਜਾ ਰਿਹਾ, ਉਸ ਨੂੰ ਵਧਾਇਆ ਜਾਏਗਾ ਜਾਂ ਗਲੇਸ਼ੀਅਰ ਪਿਘਲਾ ਕੇ ਲਿਆਉਂਗੇ? ਜੀ, ਸਮਝਦੇ ਹੋ ਨਾ ਕਿ ਕੀ ਮਤਲਬ ਕਿ ਇਹ ਪਾਣੀ ਆਏਗਾ ਕਿੱਥੋਂ? ਇਹ ਸਾਨੂੰ ਵੇਖਣਾ ਪਏਗਾ ਨਾ, ਕਿ ਜਿੱਦਾਂ ਠੀਕ ਹੈ ਮਾਲਵਾ ਨਹਿਰ ਦੇ ਵਿੱਚੋਂ ਤੇ ਇਹ ਆ ਕਿ ਚਲੋ ਤੁਸੀਂ ਉਹ ਸਰਹੰਦ ਨਹਿਰ ਦਾ ਉਹਨਾਂ ਰਕਬਾ ਘਟਾ ਲਓਗੇ, ਜਿਹੜੇ ਪੰਪ, ਲਿਫਟ ਪੰਪ ਹੈ ਉਹ ਬੰਦ ਹੋ ਗਏ, ਤਾਂ ਤੁਸੀਂ ਉਧਰੋਂ ਪਾ ਲਿਆ ਪਾਣੀ, ਸਮਝੇ ਨਾ? ਇਹ ਤਾਂ ਚਲੋ ਇੱਥੇ ਲੌਜੀਕਲੀ ਆਪਾਂ ਗੱਲ ਕਰ ਰਹੇ ਹਾਂ, ਤਾਂ ਪਰ ਇਸ ਨਹਿਰ ਵਾਸਤੇ ਜਿਹੜਾ ਪਾਣੀ ਆ ਉਹ ਕਿੱਥੋਂ ਲੈ ਕੇ ਆਉਣਾ? ਕਿ ਉਹ ਯੂਜ਼ਿੰਗ ਸਾਡੀ ਨਹੀਂ ਓਨੀ ਹੋ ਰਹੀ ਜਿੰਨਾ ਸਾਡਾ ਕੋਟਾ, ਉਹਨੂੰ ਲਿਆਉਂਗੇ? ਜਾਂ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਕੋਲ ਤਾਂ ਪਾਣੀ ਹੈ ਨਹੀਂਗਾ, ਤੇ ਪਾਣੀ ਜਿਹੜਾ ਆ ਦਰਿਆਵਾਂ 'ਚ ਘਟ ਗਿਆ, ਤਾਂ ਫਿਰ ਮਤਲਬ ਕਿ ਕਈ ਸਵਾਲ ਨੇ। ਤੇ ਜੇ ਤੁਹਾਡੇ ਕੋਲ ਪਾਣੀ ਪ੍ਰਾਪਤ ਮਾਤਰਾ 'ਚ, ਲੋੜੀਂਦੀ ਮਾਤਰਾ 'ਚ ਹੈਗਾ ਆ, ਤਾਂ ਫਿਰ ਤੇ ਬਈ ਬਿਲਕੁਲ ਮੇਰਾ ਮੰਨਣਾ ਆ ਕਿ ਤੁਸੀਂ ਐਂਡ ਤੱਕ ਜਿੰਨੀਆਂ ਵੀ ਟੇਲਾਂ ਨੇ, ਸਾਰਾ ਜਿਹੜਾ ਢਾਂਚਾ ਜੇ ਉਹਨੂੰ ਠੀਕ ਕਰੋ ਤੇ ਬਿਹਤਰ ਹੈ। ਜੀ ਬਿਲਕੁਲ। ਤੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲੀ ਹੈ ਜੀ, ਤੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਫੇਰ ਕਹਿ ਰਹੇ ਨੇ, ਕਹਿੰਦੇ ਸੱਚਾਈ ਦੀ ਜਿੱਤ ਹੋ ਗਈ। ਜ਼ਮਾਨਤ ਮਿਲਣ ਨਾਲ ਹੀ ਸੱਚਾਈ ਦੀ ਜਿੱਤ ਹੋ ਜਾਂਦੀ ਹੈ ਮਿੰਟੂ ਜੀ? ਨਹੀਂ, ਅੱਜ ਇਹੀ ਤੇ ਗੱਲ ਕਹੀ ਆ ਕੋਰਟ ਨੇ ਕਿਹਾ ਕਿ ਦੇਖੋ ਜ਼ਮਾਨਤ ਰੂਲ ਹੈ, ਜ਼ਮਾਨਤ ਇੱਕ ਰੂਲ ਹੈ, ਜੇਲ੍ਹ ਇੱਕ ਅਪਵਾਦ ਹੈ ਜੀ। ਸੋ ਇਸ ਵਾਸਤੇ ਚਲੋ ਦੇਖੋ, ਕੋਈ ਵੀ ਬੰਦਾ ਰਿਹਾ ਹੋ ਕੇ ਆਉਂਦਾ ਹੈ, ਉਹ ਖੁਸ਼ੀ ਮਨਾਵੇ, ਕੁਝ ਵੀ ਕਵੇ, ਉਹ ਉਹਨਾਂ ਦੀ ਕਹਿ ਲਓ ਕਿ ਮਰਜ਼ੀ ਹੈ। ਹੁਣੇ ਫੁਟੇਜ ਵੀ ਆ ਗਈਆਂ ਕਿ ਮਨੀਸ਼ ਸਿਸੋਦੀਆ ਤੇ ਜੇਲ੍ਹ ਤੋਂ ਬਾਹਰ ਵੀ ਆ ਗਏ ਨੇ, ਯਾਨੀ ਜ਼ਮਾਨਤ ਦਾ ਜਿਹੜਾ ਬੇਲ ਬਾਉਂਡ ਹੁੰਦਾ ਹੈ ਉਹ ਭਰਿਆ ਗਿਆ, ਤੇ ਇਹ ਅਰਵਿੰਦ ਕੇਜਰੀਵਾਲ ਦੇ ਘਰੇ ਗਏ। ਕੇਜਰੀਵਾਲ ਦੇ ਘਰੇ ਬੜਾ ਜਾਂਦੇ ਨੇ, ਸੰਜੇ ਸਿੰਘ ਵੀ ਆਇਆ ਭੱਜ ਕੇ ਕੇਜਰੀਵਾਲ ਦੇ ਘਰੇ ਗਿਆ, ਕਿਉਂਕਿ ਇੱਥੇ ਸਭ ਕੁਝ ਮਿਲਣਾ, ਖੁਸ਼ੀਆਂ ਤਾਂ ਇੱਥੋਂ ਮਿਲਣੀਆਂ ਨੇ। ਹਾਂਜੀ, ਸਵਾਤੀ ਮਾਲੀਵਾਲ ਵੀ ਗਈ ਸੀ ਮੈਂ ਕਿਹਾ ਉੱਥੇ? ਅਰੇ ਉਹ ਤੋਂ ਬਾਅਦ ਤਾਂ ਨਹੀਂ ਗਈ, ਇੱਕ ਵਾਰੀ ਗਈ। ਹਾਂਜੀ, ਖੈਰ, ਤੇ ਦੇਖੋ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਹੈ, ਇਹਦੇ 'ਚ ਅੱਜ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਇਸ ਵਾਸਤੇ ਮਿਲ ਗਈ ਕਿਉਂਕਿ ਈਡੀ ਖੁਦ ਹੀ ਫਸ ਗਈ। ਉਹਨਾਂ ਨੇ ਕਿਹਾ ਕਿ ਦੇਖੋ ਤੁਸੀਂ 495 ਗਵਾਹ ਬਣਾਏ ਨੇ, ਹਜ਼ਾਰਾਂ ਦਸਤਾਵੇਜ਼ ਤੁਸੀਂ ਲਈ ਫਿਰਦੇ ਹੋ ਕੇਸ 'ਚ, ਚਲਾਨ ਤੁਸੀਂ ਹਾਲੇ ਕੋਈ ਪੂਰਾ ਪੇਸ਼ ਨਹੀਂ ਕਰ ਸਕੇ, ਤੇ ਜਿਹੜੇ ਬੰਦੇ ਦੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਨੇ, ਫਿਰ ਉਹਨਾਂ ਨੂੰ ਸਸਪੈਂਡ ਥੋੜੀ ਕੀਤਾ ਜਾ ਸਕਦਾ। ਸੋ ਇਸ ਵਾਸਤੇ ਕਿਸੇ ਨੂੰ ਕੈਦ 'ਚ ਨਹੀਂ ਰੱਖਿਆ ਜਾ ਸਕਦਾ, ਉਹਦੀ ਆਜ਼ਾਦੀ ਨਹੀਂ ਖੋਈ ਜਾ ਸਕਦੀ, ਤਾਂ ਤੁਸੀਂ ਬਈ ਹੁਣ ਜਾਂਦੇ ਰਹੋ। ਤਾਂ ਹੁਣ ਇਹ ਕਹਿ ਲਓ ਕਿ ਜ਼ਮਾਨਤ ਜਿਹੜੀ ਇਹਨਾਂ ਨੂੰ ਹਾਸਲ ਹੋ ਗਈ। ਹਾਲਾਂਕਿ ਇਹ ਕਹਿੰਦੇ ਕਿ ਜੀ ਇਸ ਤਰ੍ਹਾਂ ਲੇਟ ਕਰਨ ਦੇ ਵਿੱਚ, ਟ੍ਰਾਇਲ ਲੇਟ ਕਰਨ ਦੇ ਵਿੱਚ ਇਹਨਾਂ ਦੇ ਵਕੀਲਾਂ ਦਾ ਦੋਸ਼ ਹੈਗਾ, ਪਰ ਕੋਰਟ ਨੇ ਇਹਨਾਂ ਗੱਲਾਂ ਨੂੰ ਨਾ ਮਨਜ਼ੂਰ ਕਰਦਿਆਂ ਇਹਨਾਂ ਦੀ ਬੇਲ ਜਿਹੜੀ ਆ ਮਨਜ਼ੂਰ ਕਰ ਦਿੱਤੀ ਹੈ, ਤੇ 17 ਮਹੀਨਿਆਂ ਬਾਅਦ ਇਹ ਆ ਗਏ ਆ। ਤਾਂ ਬਾਕੀ ਹੁਣ ਪ੍ਰਵੀਨ ਜੀ ਟੀਕਾ ਟਿੱਪਣੀ ਤੇ ਬਾਅਦ ਚ ਹੋਊਗੀ ਜਦੋਂ ਇਹ ਕੇਸ ਨਿਬੜਨਗੇ, ਪਰ ਉਸ ਤਰ੍ਹਾਂ ਇਹਨਾਂ ਕੇਸਾਂ ਦੇ ਵਿੱਚ ਜੇ ਆਪਾਂ ਦੇਖੀਏ, ਜਦੋਂ ਵੀ ਜ਼ਮਾਨਤਾਂ ਮਿਲੀਆਂ ਨੇ, ਚਾਹੇ ਸੰਜੇ ਸਿੰਘ ਨੂੰ ਮਿਲੀ ਆ, ਉਹ ਕਹਿੰਦੇ ਕਿ ਇਹਦੇ 'ਚ ਤਾਂ ਕੁਝ ਵੀ ਨਹੀਂ ਹੈਗਾ, ਨਾ ਤੁਸੀਂ ਕੋਈ ਬੈਂਕ ਖਾਤਾ ਇਹਦਾ ਲੱਭ ਸਕੇ, ਨਾ ਲੈਣਾ ਨਾ ਦੇਣਾ। ਉਹ ਬਾਅਦ ਦੇ ਵਿੱਚ ਜਦੋਂ ਸਾਬਤ ਕਰਨਗੇ ਫਿਰ ਪਤਾ ਲੱਗੂਗਾ। ਉਦਾਂ ਈਡੀ ਦੇ ਕੇਸ ਜਿਹੜੇ ਆ, ਉਹ ਜਿੰਨੇ ਵੀ ਬੰਦਿਆਂ ਦੇ ਤੁਹਾਨੂੰ ਪਤਾ ਬਣਦੇ ਆ, ਤਾਂ ਕੁਝ ਕੁ ਨੂੰ ਛੱਡ ਕੇ ਬਾਕੀ ਤਾਂ ਉਹ ਲੰਕਦੇ ਹੀ ਰਹਿੰਦੇ ਆ, ਸਜ਼ਾ ਤੇ ਹੁੰਦੀ ਨਹੀਂ। ਬਿਲਕੁਲ ਜੀ, ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।